ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 48। ਪਟੜੀਓਂ ਲੱਥੀ ਗੱਡੀ ਇੱਕ ਵਾਰੀ ਫੇਰ ਟੁਰ ਪਈ। ਖਾਲਦ ਦਫ਼ਤਰ ਤੇ ਕਚਹਿਰੀ ਜਾਣ ਲੱਗ ਪਿਆ ਤੇ ਅੱਗੇ ਨਾਲੋਂ ਬਹੁਤਾ ਪੁਰਜੋਸ਼ ਸਿਆਸਤਦਾਨ ਬਣ ਗਿਆ। ਨੈਨਾ ਦਾ ਫਾਈਨਲ ਇਮਤਿਹਾਨ ਹੋ ਗਿਆ ਤੇ ਉਹ ਘਰ ਆ ਗਈ ਤੇ ਰਿਜ਼ਲਟ ਨੂੰ ਉਡੀਕਣ ਲੱਗ ਪਈ। ਖਾਲਦ ਦਾ ਇਰਾਦਾ ਸੀ ਉਹ ਆਪਣੇ ਸ਼ਹਿਰ ਵਿੱਚ ਹੀ ਹਾਊਸ ਜਾਬ ਕਰਕੇ ਕਿਸੇ ਸਰਕਾਰੀ ਹਸਪਤਾਲ ਵਿੱਚ ਮੁਲਾਜ਼ਮਤ ਕਰ ਲਵੇ ਤੇ ਉਹ ਕੋਈ ਨੇਕ ਜਿਹਾ ਮੁੰਡਾ ਲੱਭ ਕੇ ਉਹਦਾ ਵਿਆਹ ਕਰ ਦੇਵੇ। ਪਰ ਉਹ ਵਿਆਹ ਸ਼ਾਦੀ ਦੇ ਨਾਂ ਤੋਂ ਪਰੇਸ਼ਾਨ ਹੋ ਜਾਂਦੀ। ਆਖਦੀ ਉਹ ਸਾਰੀ ਹਯਾਤੀ ਉਹਨਾਂ ਦੀ ਖਿਦਮਤ ਕਰਦੀ ਰਹੇਗੀ, ਕਦੀ ਵਿਆਹ ਨਹੀਂ ਕਰੇਗੀ। ਨੈਨਾ ਦੇ ਘਰ ਆ ਜਾਣ ਪਿੱਛੋਂ ਆਪਾ ਪਿੰਡ ਟੁਰ ਗਈ। ਸ਼ਾਮ ਨੂੰ ਉਹ ਆਪਣੇ ਦਫ਼ਤਰ ਜਾਂਦਾ ਸੀ। ਉਹਨੇ ਦਫ਼ਤਰ ਘਰ ਵਿੱਚ ਬਣਾ ਲਿਆ ਕਿਉਂ ਜੇ ਕੁੜੀਆਂ ਤੇ ਮੁੰਡੇ ਦੀ ਨਿਗਰਾਨੀ ਜ਼ਰੂਰੀ ਸੀ। ਵੱਡੇ ਮੁੰਡੇ ਨਈਮ ਦਾ ਘਰ ਵਿੱਚ ਦਿਲ ਨਾ ਲੱਗਦਾ। ਉਹ ਕਾਲਜੋਂ ਆ ਕੇ ਫੇਰ ਯਾਰਾਂ ਬੇਲੀਆਂ ਨਾਲ ਬਾਹਰ ਨਿਕਲ ਜਾਂਦਾ। ਘਰ ਵਿੱਚ ਦਫ਼ਤਰ ਬਣਾਉਣ ਨਾਲ ਦੋਸਤਾਂ ਦੀਆਂ ਉਹ ਮਹਿਫਲਾਂ ਜਿਹੜੀਆਂ ਅੱਗੇ ਦਫ਼ਤਰ ਵਿੱਚ ਲੱਗਦੀਆਂ ਸਨ ਘਰ ਵਿੱਚ ਲੱਗਣ ਲੱਗ ਪਈਆਂ। ਇੱਕ ਦਿਨ ਨੈਨਾ ਦੱਸਿਆ ਭਈ ਬਾਹਰ ਇੱਕ ਬੜੀ ਆਲਾ ਤੇ ਨਵੀਂ ਕਾਰ ਆ ਖਲੋਤੀ ਏ, ਪਰ ਉਹਦੇ ਵਿੱਚੋਂ ਇੱਕ ਬੁੱਢਾ ਤੇ ਕੋਝਾ ਜਿਹਾ ਬੰਦਾ ਨਿਕਲਿਆ ਏ। ਨੌਕਰ ਬੂਹਾ ਖੋਲ੍ਹਿਆ ਤੇ ਉਹ ਬੰਦਾ ਅੰਦਰ ਆਇਆ, ਭੁੱਖ ਦਾ ਮਾਰਿਆ ਹੋਇਆ ਜਾਂ ਖੋਰੇ ਸ਼ੂਗਰ ਦਾ ਨਿਚੋੜਿਆ ਹੋਇਆ। ਨੈਨਾ ਪਰੇਸ਼ਾਨ ਹੋ ਗਈ। ਉਹਨੂੰ ਨਾ ਗੱਲ ਕਰਨ ਦਾ ਚਾਅ ਸੀ ਨਾ ਖਾਣ ਪੀਣ ਦਾ। ਵੱਟੋਂ ਵੱਟ ਸ਼ਲਵਾਰ ਕਮੀਜ਼, ਪੈਰੀ ਪਿਸ਼ਾਵਰੀ ਚੱਪਲ, ਨਜ਼ਰ ਕਮਜ਼ੋਰ ਤੇ ਗੰਜੇ ਸਿਰ ਉੱਤੇ ਕਿਧਰੇ ਕਿਧਰੇ ਗਿਣਵੇਂ ਚਿੱਟੇ ਵਾਲ, ਪਰ ਦੰਦ ਚਿੱਟੇ ਸਫੈਦ ਤੇ ਸਲਾਮਤ। ਜ਼ਰੂਰ ਨਕਲੀ ਹੋਣਗੇ, ਉਹਨੇ ਸੋਚਿਆ। ਫਿੱਕੀ ਚਾਹ ਤੇ 2-3 ਛਾਣ ਦੇ ਬਰਾਨ ਬਿਸਕਟਾਂ ਤੋਂ ਵੱਧ ਉਹਨੇ ਕੁਝ ਨਾ ਖਾਧਾ ਪੀਤਾ, ਉਹ ਵੀ ਚਾਹ ਵਿੱਚ ਡੋਬ ਕੇ। ਜਰੇ ਜਰੇ ਹੁੰਗਲਾ ਜਾਂਦਾ, ਲੱਗਦਾ ਸੀ ਨੀਂਦਰ ਜਾਂ ਦਵਾ ਦੀ ਕੋਈ ਗੋਲੀ ਖਾਧੀ ਹੋਈ ਜਸੂ। ਪਰ ਉਹ ਬੜੀ ਹੈਰਾਨ ਸੀ। ਖਾਲਦ ਉਸ ਅਣਘੜੇ ਬੰਦੇ ਨੂੰ ਬੜੀ ਇੱਜ਼ਤ ਆਦਰ ਨਾਲ ਬੁਲਾਉਂਦਾ। ਉਹ ਟੁਰ ਗਿਆ ਤੇ ਨੈਨਾ ਪੁੱਛਿਆ, ਅੰਕਲ ਇਹ ਕੌਣ ਸਨ? ਇਹ ਕਰੀਮ ਦਾਦ ਸੀ, ਮੇਰਾ ਇੱਕ ਗੂੜਾ ਸੱਜਣ, ਖਾਲਦ ਦੱਸਿਆ। ਉਹਦੇ ਵਿੱਚ ਬੜੀਆਂ ਖਰਾਬੀਆਂ ਤੇ ਖੂਬੀਆਂ ਨੇ। ਅੱਛਾ, ਤੇ ਇਹ ਚਾਚਾ ਕਰੀਮ ਦਾਦ ਹੋਰੀ ਸਨ। ਨੈਨਾ ਉਹਦੇ ਬਾਰੇ ਗੱਲਾਂ ਸੁਣੀਆਂ ਹੋਈਆਂ ਸਨ ਪਰ ਵੇਖਿਆ ਆਈ ਸੀ। ਖਾਲਦ ਦੱਸਿਆ ਵੀ ਹੁਣ ਕਾਰੋਬਾਰ ਉਹਦੇ ਪੁੱਤਰ ਪੋਤਰੇ ਕਰਦੇ ਨੇ। ਉਹ ਬਿਮਾਰ ਰਹਿੰਦਾ ਹੈ। ਅੱਜ ਪਹਿਲੀ ਵਾਰੀ ਸਾਡੇ ਘਰ ਆਇਆ ਹੈ ਕਿਉਂ ਜੇ ਆਪਣੀ ਬਿਮਾਰੀ ਪਾਰੋਂ ਉਹ ਵੇਲੇ ਸਿਰ ਅਫਸੋਸ ਕਰਨ ਨਹੀਂ ਆ ਸਕਿਆ ਸੀ। ਘਰ ਵਿੱਚ ਹਰ ਵੇਲੇ ਕੋਈ ਨਾ ਕੋਈ ਆਉਂਦਾ ਰਹਿੰਦਾ। ਖਾਲਦ ਦੇ ਮੁਅੱਕਲ, ਯਾਰ ਬੇਲੀ, ਅਖਬਾਰਾਂ ਦੇ ਰਿਪੋਰਟਰ, ਸਿਆਸੀ ਵਰਕਰਜ਼ ਤੇ ਸਿਆਸੀ ਸਮਾਜੀ ਤਨਜ਼ੀਮਾਂ ਦੇ ਨੁਮਾਇੰਦੇ। ਨੌਕਰ ਤੇ ਨੈਨਾ ਚਾਹ ਬਣਾ ਬਣਾ ਕੇ ਥੱਕ ਜਾਂਦੇ। ਉਧਰੋਂ ਪਿੰਡੋਂ ਹਰ ਵੇਲੇ ਪ੍ਰਾਹੁਣੇ ਆਏ ਰਹਿੰਦੇ। ਰਿਫਾਈ ਕਮੇਟੀ ਜਿਹੜੇ ਯਤੀਮ ਮੁੰਡਿਆਂ ਤੇ ਬੇਵਾ ਔਰਤਾਂ ਦੀ ਮਦਦ ਕਰਦੀ ਸੀ, ਉਹਨਾਂ ਵਿੱਚੋਂ ਵੀ ਕੋਈ ਨਾ ਕੋਈ ਆਇਆ ਰਹਿੰਦਾ। ਕਚਹਿਰੀ ਤੇ ਵਕਾਲਤ ਦੇ ਕੰਮ ਖਾਲਦ ਦੇ ਅਸਿਸਟੈਂਟ ਆਫਤਾਬ ਸੰਭਾਲੇ ਹੋਏ ਸਨ। ਸਗੋਂ ਇੱਕ ਟਾਈਪਿਸਟ ਮੁੰਡਾ ਵੀ ਰੱਖਿਆ ਹੋਇਆ ਸੀ। ਸਾਰਾ ਦਿਨ ਸਿਆਸਤ ਦੀਆਂ ਬਹਿਸਾਂ ਤੇ ਟਾਈਪਰਾਈਟਰ ਦੀ ਟੁਕ ਟੁਕ ਦਾ ਰੌਲਾ ਪਿਆ ਰਹਿੰਦਾ ਤੇ ਚਾਹ ਬਣਦੀ ਰਹਿੰਦੀ। ਨੈਨਾ ਨੂੰ ਇਹ ਸਭ ਕੁਝ ਚੰਗਾ ਲੱਗਦਾ। ਬੰਦੇ ਟੁਰ ਜਾਂਦੇ ਤੇ ਉਹ ਖਾਲਦ ਕੋਲ ਆ ਕੇ ਬਹਿ ਜਾਂਦੀ ਤੇ ਉਹਦੀਆਂ ਫਾਈਲਾਂ ਸ਼ਾਈਲਾਂ ਤੇ ਕਾਗਜ਼ ਪੱਤਰ ਠੀਕ ਕਰਦੀ ਰਹਿੰਦੀ।